ਸਾਰੇ ਸਰੋਤਿਆਂ ਨੂੰ ਯਾਦ ਹੀ ਆ ਵੀ ਆਪਣੇ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਮਾਰ ਮੁਕਾਇਆ ਗਿਆ ਸੀ ਮਰਸੜ ਦੇ ਵਿੱਚ। ਇੱਕੋ ਹੀ ਪਰਿਵਾਰ ਦੇ ਜਿਨ੍ਹਾਂ ਦੇ ਵਿੱਚ ਜਸਦੀਪ ਸਿੰਘ, ਜਸਲੀਨ ਕੌਰ, ਉਹਨਾਂ ਦੀ 8 ਮਹੀਨਿਆਂ ਦੀ ਬੱਚੀ, ਤੇ ਇਸੇ ਤਰ੍ਹਾਂ ਉਹਨਾਂ ਦਾ ਬੱਚੀ ਦਾ ਅੰਕਲ ਅਮਨਦੀਪ ਸਿੰਘ। ਉਹਦੇ ਸੰਬੰਧ ਦੇ ਵਿੱਚ ਅੱਜ ਕੋਰਟ ਦੇ ਵਿੱਚ ਅਲਬਰਟੋ ਸਲਗਾਡੋ, ਜੋ ਅਸੂਲ ਸਲਗਾਡੋ ਆ, ਜੋ ਮੇਨ ਕਲਪਰੇਟ ਸੀ, ਉਹਦਾ ਜੀ। ਜੋ ਭਰਾ ਆ, ਉਹਦੇ ਉੱਤੇ ਵੀ ਚਾਰजेस ਲਾਏ ਗਏ ਆ। ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਹੈਗਾ। ਸੋ ਉਹਦੇ ਤੇ ਜੋ ਚਾਰजेस ਲਾਏ ਗਏ ਸੀ, ਕ੍ਰਿਮੀਨਲ ਕਨਸਪੀਰੇਸੀ, ਐਕਸੈਸਰੀ ਤੇ ਡਿਸਟਰੋਇੰਗ ਦਾ ਐਵੀਡੈਂਸ। ਕਨਸਪੀਰੇਸੀ ਦੇ ਵਿੱਚ ਉਹਦਾ ਹੱਥ ਆ। ਉਸਨੇ ਐਵੀਡੈਂਸ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਖਤਮ ਕੀਤਾ ਹੈਗਾ ਆ। ਉਸ ਦੇ ਸੰਬੰਧ ਦੇ ਵਿੱਚ ਅੱਜ ਜਦੋਂ ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਉਸ ਤੋਂ ਬਾਅਦ ਉਸਨੇ ਨੋ ਗਿਲਟੀ ਕਰਕੇ ਆਪਣੇ ਆਪ ਨੂੰ ਮੰਨਿਆ ਵੀ ਮੈਂ ਇਹਦੇ ਵਿੱਚ ਗਿਲਟੀ ਨਹੀਂ ਹੈਗਾ। ਇਸ ਤੋਂ ਪਹਿਲਾਂ ਉਹਦਾ ਭਰਾ ਵੀ ਜਿਹੜਾ ਅਸੂਜ਼ ਸਲਗਾਡੋ ਆ, ਉਹ ਵੀ ਨਾਟ ਗਿਲਟੀ ਕਰਕੇ ਜਿਹੜਾ ਕੋਰਟ ਦੇ ਵਿੱਚ ਉਸਨੇ ਮੰਨਿਆ ਹੈਗਾ। ਸੋ ਹੁਣ ਅਲਬਰਟੋ ਸਲਗਾਡੋ ਨੂੰ ਦੁਬਾਰਾ ਕੀ ਫੇਰ ਦਸੰਬਰ 15 ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਸੋ ਜੋ ਵਿਕਟਮਸ ਹੈਗੇ ਆ, ਜੋ ਪਰਿਵਾਰ ਆਪਣੇ ਪੰਜਾਬੀ ਪਰਿਵਾਰ ਆ, ਉਹਨਾਂ ਦੇ ਉਹ ਪਰਿਵਾਰ ਨੇ ਪਹਿਲੀ ਵਾਰੀ ਇਹ ਅਲਬਰਟੋ ਸਲਗਾਡੋ ਨੂੰ ਕੋਰਟ ਦੇ ਵਿੱਚ ਦੇਖਿਆ। ਸੋ ਇੱਕ ਹੀ ਪਰਿਵਾਰਕ ਮੈਂਬਰ ਨੇ ਇੱਕ ਟੀਵੀ ਚੈਨਲ ਦੇ ਨਾਲ ਇੰਟਰਵਿਊ ਕਰਦੇ ਹੋਏ ਦੱਸਿਆ ਵੀ ਸਾਡਾ ਜਿਹੜਾ ਦਿਲ ਆ ਬਹੁਤ ਦੁਖੀ ਆ ਤੇ ਸਾਨੂੰ ਇਦਾਂ ਲੱਗਦਾ ਵੀ ਸਾਨੂੰ ਬਾਰ-ਬਾਰ ਕਰਕੇ ਜਿਹੜਾ ਆ ਸਟੈਬ ਕੀਤਾ ਜਾਂਦਾ ਹੈਗਾ ਆ। ਤੇ ਫੈਮਿਲੀ ਆ, ਜੋ ਪਰਿਵਾਰ ਆ, ਬਹੁਤ ਹੀ ਬੁਰੀ ਤਰ੍ਹਾਂ ਟਰੌਮੇ ਦੇ ਵਿੱਚੋਂ ਜਾ ਰਿਹਾ ਆ। ਤੇ ਜਦੋਂ ਅਸੀਂ ਇਸ ਬੰਦੇ ਨੂੰ ਦੁਬਾਰਾ ਕੀ ਫੇਰ ਦੇਖਦੇ ਆ ਤੇ ਤੁਸੀਂ ਸੋਚ ਨਹੀਂ ਸਕਦੇ ਵੀ ਕੀ, ਤੁਸੀਂ ਇਮੇਜਿਨ ਨਹੀਂ ਕਰ ਸਕਦੇ ਸਾਡੇ ਦਿਲ ਦੇ ਥਰੂ ਕੀ ਜਾਂਦਾ ਤੇ ਅਸੀਂ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੈਗੇ ਆ। ਸੋ ਇਹ ਜੋ ਮਰਸਡ ਕਾਉਂਟੀ ਦੇ ਵਿੱਚ ਆਪਣੇ 4 ਪੰਜਾਬੀਆਂ ਨੂੰ, ਇੱਕੋ ਹੀ ਪਰਿਵਾਰ ਦੇ ਮੈਂਬਰਾਂ ਨੂੰ ਜਿਸ ਨੇ ਇੱਕ ਅਸੂਲ ਸਲਗਾਡੋ ਨੇ ਪਿਛਲੇ ਅਕਤੂਬਰ 3 ਨੂੰ ਜਦੋਂ ਮਿਸਿੰਗ ਹੋਏ ਸੀ, ਉਹਨਾਂ ਨੂੰ ਮਾਰ ਮੁਕਾਇਆ ਸੀ ਤੇ ਉਹਨਾਂ ਦੇ ਜੋ ਬੋਡੀ ਸੀਗੀਆਂ ਉਹ ਖੇਤਾਂ ਦੇ ਵਿੱਚੋਂ ਡੌਸ ਪੈਲੋਸ ਜੋ ਟਾਊਨ ਆ ਉਹਦੇ ਲਾਗਿਓਂ ਮਿਲੀਆਂ ਸੀਗੀਆਂ। ਸੋ ਇਹ ਅਪਡੇਟ ਜੋ ਮਰਸਡ ਕਾਉਂਟੀ ਦੇ ਵਿੱਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਉਸ ਦੇ ਬਾਰੇ ਆ। ਜੀ, ਸਾਰੇ ਸਰੋਤਿਆਂ ਨੂੰ ਯਾਦ ਹੀ ਆ ਵੀ ਆਪਣੇ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਮਾਰ ਮੁਕਾਇਆ ਗਿਆ ਸੀ ਮਰਸੜ ਦੇ ਵਿੱਚ। ਇੱਕੋ ਹੀ ਪਰਿਵਾਰ ਦੇ ਜਿਨ੍ਹਾਂ ਦੇ ਵਿੱਚ ਜਸਦੀਪ ਸਿੰਘ, ਜਸਲੀਨ ਕੌਰ, ਉਹਨਾਂ ਦੀ 8 ਮਹੀਨਿਆਂ ਦੀ ਬੱਚੀ, ਤੇ ਇਸੇ ਤਰ੍ਹਾਂ ਉਹਨਾਂ ਦਾ ਬੱਚੀ ਦਾ ਅੰਕਲ ਅਮਨਦੀਪ ਸਿੰਘ। ਉਹਦੇ ਸੰਬੰਧ ਦੇ ਵਿੱਚ ਅੱਜ ਕੋਰਟ ਦੇ ਵਿੱਚ ਅਲਬਰਟੋ ਸਲਗਾਡੋ, ਜੋ ਅਸੂਲ ਸਲਗਾਡੋ ਆ, ਜੋ ਮੇਨ ਕਲਪਰੇਟ ਸੀ, ਉਹਦਾ ਜੋ ਭਰਾ ਆ, ਉਹਦੇ ਉੱਤੇ ਵੀ ਚਾਰजेस ਲਾਏ ਗਏ ਆ। ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਹੈਗਾ। ਸੋ ਉਹਦੇ ਤੇ ਜੋ ਚਾਰजेस ਲਾਏ ਗਏ ਸੀ, ਕ੍ਰਿਮੀਨਲ ਕਨਸਪੀਰੇਸੀ, ਐਕਸੈਸਰੀ ਤੇ ਡਿਸਟਰੋਇੰਗ ਦਾ ਐਵੀਡੈਂਸ। ਕਨਸਪੀਰੇਸੀ ਦੇ ਵਿੱਚ ਉਹਦਾ ਹੱਥ ਆ। ਉਸਨੇ ਐਵੀਡੈਂਸ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਖਤਮ ਕੀਤਾ ਹੈਗਾ ਆ। ਉਸ ਦੇ ਸੰਬੰਧ ਦੇ ਵਿੱਚ ਅੱਜ ਜਦੋਂ ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਉਸ ਤੋਂ ਬਾਅਦ ਉਸਨੇ ਨੋ ਗਿਲਟੀ ਕਰਕੇ ਆਪਣੇ ਆਪ ਨੂੰ ਮੰਨਿਆ ਵੀ ਮੈਂ ਇਹਦੇ ਵਿੱਚ ਗਿਲਟੀ ਨਹੀਂ ਹੈਗਾ। ਇਸ ਤੋਂ ਪਹਿਲਾਂ ਉਹਦਾ ਭਰਾ ਵੀ ਜਿਹੜਾ ਅਸੂਜ਼ ਸਲਗਾਡੋ ਆ, ਉਹ ਵੀ ਨਾਟ ਗਿਲਟੀ ਕਰਕੇ ਜਿਹੜਾ ਕੋਰਟ ਦੇ ਵਿੱਚ ਉਸਨੇ ਮੰਨਿਆ ਹੈਗਾ। ਸੋ ਹੁਣ ਅਲਬਰਟੋ ਸਲਗਾਡੋ ਨੂੰ ਦੁਬਾਰਾ ਕੀ ਫੇਰ ਦਸੰਬਰ 15 ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਸੋ ਜੋ ਵਿਕਟਮਸ ਹੈਗੇ ਆ, ਜੋ ਪਰਿਵਾਰ ਆਪਣੇ ਪੰਜਾਬੀ ਪਰਿਵਾਰ ਆ, ਉਹਨਾਂ ਦੇ ਉਹ ਪਰਿਵਾਰ ਨੇ ਪਹਿਲੀ ਵਾਰੀ ਇਹ ਅਲਬਰਟੋ ਸਲਗਾਡੋ ਨੂੰ ਕੋਰਟ ਦੇ ਵਿੱਚ ਦੇਖਿਆ। ਸੋ ਇੱਕ ਹੀ ਪਰਿਵਾਰਕ ਮੈਂਬਰ ਨੇ ਇੱਕ ਟੀਵੀ ਚੈਨਲ ਦੇ ਨਾਲ ਇੰਟਰਵਿਊ ਕਰਦੇ ਹੋਏ ਦੱਸਿਆ ਵੀ ਸਾਡਾ ਜਿਹੜਾ ਦਿਲ ਆ ਬਹੁਤ ਦੁਖੀ ਆ ਤੇ ਸਾਨੂੰ ਇਦਾਂ ਲੱਗਦਾ ਵੀ ਸਾਨੂੰ ਬਾਰ-ਬਾਰ ਕਰਕੇ ਜਿਹੜਾ ਆ ਸਟੈਬ ਕੀਤਾ ਜਾਂਦਾ ਹੈਗਾ ਆ। ਤੇ ਫੈਮਿਲੀ ਆ, ਜੋ ਪਰਿਵਾਰ ਆ, ਬਹੁਤ ਹੀ ਬੁਰੀ ਤਰ੍ਹਾਂ ਟਰੌਮੇ ਦੇ ਵਿੱਚੋਂ ਜਾ ਰਿਹਾ ਆ। ਤੇ ਜਦੋਂ ਅਸੀਂ ਇਸ ਬੰਦੇ ਨੂੰ ਦੁਬਾਰਾ ਕੀ ਫੇਰ ਦੇਖਦੇ ਆ ਤੇ ਤੁਸੀਂ ਸੋਚ ਨਹੀਂ ਸਕਦੇ ਵੀ ਕੀ, ਤੁਸੀਂ ਇਮੇਜਿਨ ਨਹੀਂ ਕਰ ਸਕਦੇ ਸਾਡੇ ਦਿਲ ਦੇ ਥਰੂ ਕੀ ਜਾਂਦਾ ਤੇ ਅਸੀਂ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੈਗੇ ਆ। ਸੋ ਇਹ ਜੋ ਮਰਸਡ ਕਾਉਂਟੀ ਦੇ ਵਿੱਚ ਆਪਣੇ 4
ਪੰਜਾਬੀਆਂ ਨੂੰ, ਇੱਕੋ ਹੀ ਪਰਿਵਾਰ ਦੇ ਜੀ, ਮੈਂਬਰਾਂ ਨੂੰ, ਜਿਸ ਨੇ ਇੱਕ ਸੂਰ ਸਲਗਾਡੋ ਨੇ ਪਿਛਲੇ ਅਕਤੂਬਰ 3 ਨੂੰ ਜਦੋਂ ਮਿਸਿੰਗ ਹੋਏ ਸੀ, ਉਹਨਾਂ ਨੂੰ ਮਾਰ ਮੁਕਾਇਆ ਸੀ ਤੇ ਉਹਨਾਂ ਦੇ ਜੋ ਬੋਡੀ ਸੀਗੀਆਂ ਉਹ ਖੇਤਾਂ ਦੇ ਵਿੱਚੋਂ ਡੌਸ ਪੈਲੋਸ ਜੋ ਟਾਊਨ ਆ ਉਹਦੇ ਲਾਗਿਓਂ ਮਿਲੀਆਂ ਸੀਗੀਆਂ। ਸੋ ਇਹ ਅਪਡੇਟ ਜੀ, ਜੋ ਮਰਸਡ ਕਾਉਂਟੀ ਦੇ ਵਿੱਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਉਸ ਦੇ ਬਾਰੇ ਆ। ਜੀ।